ਅਗਲੀ ਖਬਰ ਵੱਲ ਚਲੀਏ। ਵਾਈਟ ਹਾਊਸ ਨੇ ਡਿਕਲੇਅਰ ਕੀਤਾ ਹੈ ਵੀ ਉਹ $4.9 ਬਿਲੀਅਨ ਦੀ ਜਿਹੜੀ ਫੋਰਨ ਏਡ ਆ ਉਹ ਯੂਨੀਲੈਟਰਲੀ ਤੇ ਆਪਣੀ ਇਕੱਲਿਆਂ ਦੀ ਮਰਜ਼ੀ ਦੇ ਨਾਲ ਕੈਂਸਲ ਕਰਨ ਜਾ ਰਹੇ ਆ। ਤੇ ਇਹ ਕਾਂਗਰਸ ਦੇ ਵਿੱਚ ਇਹ ਏਡ ਪਾਸ ਕੀਤੀ ਗਈ ਆ। ਪੋਲੀਟੀਕੋ ਮੈਗਜ਼ੀਨ ਜੋ ਆ ਉਹ ਅੱਜ ਦਾ ਉਹ ਰਿਪੋਰਟ ਕਰ ਰਿਹਾ ਹੈਗਾ। ਜੀ ਕਹਿੰਦੇ ਵੀ ਇਹ ਜੋ ਪ੍ਰੀਵੀਅਸਲੀ ਕਾਂਗਰਸ ਵੱਲੋਂ ਪਾਸ ਕੀਤੀ ਗਈ ਏਡ ਨੂੰ, ਫਾਈਨੈਂਸ਼ੀਅਲੀ ਏਡ ਨੂੰ ਰੋਕਿਆ ਜਾਣਾ ਵਾਈਟ ਹਾਊਸ ਵੱਲੋਂ, ਇਹ ਇੱਕ ਆਉਣ ਵਾਲੇ ਫਿਊਚਰ ਦੇ ਵਿੱਚ ਪ੍ਰੋਬਲਮ ਹੋ ਸਕਦੀ ਆ। ਕਿਉਂਕਿ ਨੈਕਸਟ ਮੰਥ ਜਿਹੜੀ ਆ ਐਕਸਟੈਂਸ਼ਨ ਹੋਣੀ ਹੈਗੀ ਆ ਫੰਡਿੰਗ ਦੀ। ਸੋ ਉਹਨਾਂ ਨੂੰ ਡੈਮੋਕ੍ਰੇਟਸ ਦੀਆਂ ਵੋਟਸ ਵੀ ਚਾਹੀਦੀਆਂ ਹੈਗੀਆਂ। ਡੈਮੋਕ੍ਰੇਟਸ ਤੇ ਰਿਪਬਲਿਕਨ ਦੋਨੋਂ ਵਾਰਨਿੰਗ ਦੇ ਰਹੇ ਆ ਵੀ ਇਹ ਕੰਮ ਨਾ ਕੀਤਾ ਜਾਵੇ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਹਿੰਟ ਕੀਤਾ ਆ ਵੀ ਜਿਹੜੇ ਡੈਮੋਕ੍ਰੇਟ ਆ ਉਹ ਰਿਫਿਊਜ਼ ਕਰ ਦੋਗੇ ਕਿਸੇ ਤਰ੍ਹਾਂ ਦੀ ਵੀ ਵੋਟ ਪਾਉਣ ਤੋਂ ਜੀ ਗਵਰਨਮੈਂਟ ਫੰਡਿੰਗ ਬਿੱਲ ਦੇ ਲਈ। ਚੈਂਬਰ ਦੇ ਵਿੱਚ ਜਦੋਂ ਆਊਗਾ, ਜਦੋਂ ਨੈਕਸਟ ਮੰਥ ਤੇ ਲੈਪਸ ਹੋ ਜਾਣੀ ਆ ਫੰਡਿੰਗ, ਤੇ ਜੇ ਕਾਂਗਰੈਸ਼ਨਲ ਰਿਪਬਲਿਕਨਸ ਨੇ ਉਹਨਾਂ ਦਾ ਸਾਥ ਨਾ ਦਿੱਤਾ, ਉਹ ਕਹਿੰਦੇ ਆ ਵੀ ਰਿਪਬਲਿਕਨਸ ਨੂੰ ਰਬੜ ਸਟੈਂਪ ਨਹੀਂ ਬਣਨਾ ਚਾਹੀਦਾ। ਟਰੰਪ ਹੋਣਾ ਦੇ, ਸ਼ੂਮਰ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪਰ ਜੇ ਰਿਪਬਲਿਕਨ ਇਸੇ ਤਰ੍ਹਾਂ ਚੱਲਦੇ ਰਹੇ ਤੇ ਇਸ ਤਬਾਹੀ ਦੇ ਵਿੱਚ ਡੈਮੋਕ੍ਰੇਟਸ ਪਾਰਟੀ ਨਹੀਂ ਬਣਨਗੇ। ਇਹ ਚੱਕ ਸ਼ੂਮਰ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ।